ਇਹ ਨਾ ਜੀ ਇੰਡੀਆ ਦੇ ਵਿੱਚ ਜੈਸਲਮੀਰ ਦਾ ਕਿਲਾ ਬੜਾ ਵੱਡਾ ਕਿਲਾ ਹੈ, ਬੜਾ ਨਾਮੀ ਗ੍ਰਾਮੀ ਬਟਨੇਰ ਦਾ ਇਲਾਕਾ ਜਿਹੜਾ ਹੈ, ਬੜਾ ਮਸ਼ਹੂਰ ਹੈ ਜੀ। ਔਰ ਉਹ ਜਿਹੜਾ ਕਿਲਾ ਹੈ ਉਹ ਵੀ ਭੱਟੀਆਂ ਹੀ ਬਣਾਇਆ ਸੀ। ਔਰ ਇਹਨਾਂ ਦਾ ਰਾਜਾ ਵੱਡਾ ਸੀ, ਉਹਦਾ ਨਾਮ ਸੀ ਧੀਰ ਰਾਏ। ਹਿੰਦੂ ਸਨ ਉਦੋਂ। ਅੱਛਾ ਜੀ। ਭੱਟੀਆਂ ਦਾ ਜਿਹੜਾ ਵੱਡਕਾ ਹੈ ਧੀਰ ਰਾਏ ਸੀ ਤੇ ਉਹਦਾ ਪੁੱਤਰ ਗਰਾਜ ਸੀ, ਗਹਿਰਾਜ। ਤੇ ਉਹ ਗਹਿਰਾਜ ਦਾ ਪੁੱਤਰ ਔਧੂ ਸੀ। ਔਧੂ ਉਹ ਜਿਹੜਾ ਔਧੂ ਹੈ ਨਾ ਜੀ, ਉਹ ਜਦੋਂ ਮੁਸਲਮਾਨ ਹੋ ਗਿਆ ਨਾ ਤੇ ਉਹਨਾਂ ਦੀ ਜਿਹੜੀ ਬਰਾਦਰੀ ਹੈ, ਉਹਨਾਂ ਨੇ, ਉਹ ਹਿੰਦੂ ਬਰਾਦਰੀ ਸੀ ਸਾਰੀ, ਉਹਨਾਂ ਨੇ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ। ਔਧੂ ਜਿਹੜਾ ਨਾ, ਇਹਦੇ 12 ਪੁੱਤਰ ਸਨ। ਅੱਛਾ 12 ਵਿੱਚੋਂ 4 ਜਿਹੜੇ ਸਨ ਦਾਦ, ਲੱਖੜ, ਰਖਵਾਲ ਤੇ ਤਾਜ। ਇਹ 4 ਪੁੱਤਰ ਜਿਹੜੇ ਨੇ, ਇਹਨਾਂ ਇੱਥੇ ਆਏ ਪਿੰਡੀ ਭੱਟੀਆਂ ਦੇ ਵਿੱਚ, ਇਲਾਕਾ ਹੰਜਰਾਵਾਂ ਕੋਲ ਸੀ ਜੀ। ਸਿਊ ਖਾਂ ਹੰਜਰਾ ਜਿਹੜਾ ਸੀ ਉਹ ਉੱਥੋਂ ਦਾ ਮਾਲਕ ਸੀ। ਇਹਨਾਂ ਨੇ ਆ ਕੇ ਵੇਖਿਆ ਭਈ ਇਸ ਇਲਾਕੇ ਦੇ ਵਿੱਚ ਜਿਹੜੇ ਟਿੱਬੇ ਦੇ ਉੱਤੇ ਹੁਣ ਪਿੰਡੀ ਭੱਟੀਆਂ ਬਣਿਆ ਹੈ, ਇਸ ਟਿੱਬੇ ਦੇ ਉੱਤੇ ਕੋਈ ਭੇਡਾਂ ਚਰਦੀਆਂ ਹਨ ਪਈਆਂ ਤੇ ਇੱਕ ਬਘਿਆੜ ਭੇਡਾਂ ਨੂੰ ਪੈ ਗਿਆ। ਪਿੰਡੀ ਭੱਟੀਆਂ ਦੇ ਨਾਲ ਹੀ ਦਰਿਆ ਚਨਾਹ ਪੈਂਦਾ। ਚਨਾਹ ਦੇ ਪਿੰਡੀ ਭੱਟੀਆਂ ਚੜ੍ਹਦੇ ਵੱਲ ਹੈ ਤੇ ਲਹਿੰਦੇ ਪਾਸੇ ਆਲੀ ਭੱਟੀਆਂ ਸੀ। ਉੱਥੇ ਮਾਈ ਲੱਦੀ ਜਿਹੜੀ ਇਹਨਾਂ ਜਾ ਰਹੀ ਸੀ ਪੇਕੇ ਵੱਲ ਨੂੰ ਜਦੋਂ ਇਹ ਹੋਣ ਵਾਲਾ ਸੀ। ਅੱਛਾ ਜੀ। ਤੇ ਬੇੜੀ ਦੇ ਵਿੱਚ ਹੀ ਇਹ ਪੈਦਾ ਹੋਇਆ। ਮਾਈ ਲੱਦੀ ਇਹਨਾਂ ਦੀ ਵਾਲਦਾ ਦਾ ਨਾਮ? ਮਾਈ ਲੱਦੀ ਇਹਦੀ ਵਾਲਦਾ ਦਾ ਨਾਂ ਸੀ, ਜਿਹੜੀ ਨੂਰ ਖਾਂ ਭੱਟੀ ਦੀ ਧੀ ਸੀ ਤੇ ਰਹਿਮਤ ਖਾਂ ਭੱਟੀ ਦੀ ਭੈਣ ਸੀ। ਦੁੱਲੇ ਵਰੀ ਜਿਹੜੇ ਨੇ ਨਾ ਜੀ, ਇਹ ਬਾਬਾ ਫਰੀਦ ਦਾ ਪੁੱਤਰ ਸੀ ਨਾ। ਅੱਛਾ, ਬਾਬੇ ਫਰੀਦ ਦਾ ਪੁੱਤਰ ਸੀ ਤੇ ਇਹਦੇ ਵੱਡਾ ਪੁੱਤਰ ਸੀ, ਉਹਦਾ ਨਾਮ ਬਹਿਲੌਲ ਖਾਂ ਸੀ ਜੀ। ਦੂਜੇ ਦਾ ਨਾਮ ਬੁੱਢਾ ਖਾਂ ਸੀ। ਤੀਜੇ ਦਾ ਨਾਮ ਅਲਾਦਾਦ, ਚੌਥੇ ਦਾ ਨਾਮ ਸਲਾਰ ਖਾਂ, ਪੰਜਵੇਂ ਦਾ ਨਾਮ ਮਹਿਮੂਦ ਖਾਂ, ਛੇਵੇਂ ਦਾ ਨਾਮ ਦੌਲਤ ਖਾਂ ਜੀ। ਤੇ ਉਦੋਂ ਅਕਬਰ ਤੇ ਹਾਲੀ ਛੋਟੀ ਉਮਰ ਦਾ ਸੀ। ਬੈਰਮ ਖਾਂ ਹੀ ਵੱਧ ਕੇ ਸਵਾਲ ਕਰਦਾ ਸੀ, ਉਹ ਬੰਦੇ ਦੇ ਪੁੱਤਰ ਬਣਨਾ ਜੇ ਕਿ ਨਹੀਂ, ਉਹ ਸਾਨੂੰ ਭੱਤਾ ਦੇਣਾ ਜੇ ਕਿ ਨਹੀਂ। ਇਹਨਾਂ ਆਖਿਆ ਜੀ ਭਈ ਭੱਤਾ ਇਹ ਜਿਹੜਾ ਸੀ ਨਾ, ਬਿਜਲ ਖਾਨ ਆਖਣ ਲੱਗਾ ਮੈਂ ਜ਼ਰਾ ਉੱਚੀ ਸੁਣਨਾ, ਨੇੜੇ ਹੋ ਕੇ ਮੈਨੂੰ ਦੱਸ। ਉਹ ਜਦੋਂ ਨੇੜੇ ਹੋਇਆ ਤੇ ਇਹਨੇ ਆਪਣੇ ਸਿਰ ਤੋਂ, ਜਿਵੇਂ ਮੈਂ ਪੱਗ ਬੰਨੀ, ਇਹਨੇ ਪੱਗ ਲਾ ਕੇ ਯਕਦਮ ਦੋਹਾਂ ਲੜਾਂ ਨੂੰ ਫੜ ਕੇ ਤੇ ਉਹਦੀ ਧੌਣ ਨੂੰ ਪਾ ਕੇ ਤੇ ਚਾੜ ਲਿਆ ਮਰੋੜਾ ਚਾੜ ਕੇ ਬੈਰਮ ਖਾਨ ਦੀ ਨੂੰ ਤੇ ਉਤੋਂ ਲੱਤਾਂ ਹੀ ਮਾਰ ਸਕਦੇ ਹਨ। ਸਾਰੇ ਕੜੀਆਂ ਲੱਗੀਆਂ ਸਨ। ਬਿਜਲ ਖਾਨ, ਫਰੀਦ ਖਾਨ, ਬਿਜਲ ਖਾਨ ਦਾ ਪੁੱਤਰ ਫਰੀਦ ਖਾਨ ਸੀ ਤੇ ਨਾਲ ਉਹਨਾਂ ਦੇ ਸਾਥੀ ਜਿਉਣ ਖਾਨ ਤੇ ਬੱਗਾ ਖਾਨ। ਇਹਨਾਂ ਨੂੰ ਗ੍ਰਿਫਤਾਰ, ਮਤਲਬ ਇਹ ਹੈ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ। ਔਰ ਫਿਰ ਉਹਨੇ ਜਨਾਬ ਇਹਨਾਂ ਨੂੰ ਪਬਲਿਕ ਦੇ ਉੱਤੇ ਉਹਦਾ ਰੋਬ ਪਾਉਣ ਵਾਸਤੇ ਉਹਨਾਂ ਦੀਆਂ ਲਾਸ਼ਾਂ ਵਿੱਚ ਤੂੜੀ ਭਰਾਈ। ਤੂੜੀ ਭਰਾ ਕੇ ਲਾਹੌਰ ਕਿਲੇ ਦੇ ਸਾਹਮਣੇ 3-4 ਦਿਨ ਲਈ ਟੰਗ ਦਿੱਤੀਆਂ ਗਈਆਂ। ਅੱਛਾ, ਦਿੱਲੀ ਦਰਵਾਜ਼ੇ ਟੰਗੀਆਂ ਗਈਆਂ, ਲਾਹੌਰ ਸ਼ਾਹੀ ਕਿਲੇ ਦੇ ਸਾਹਮਣੇ ਟੰਗੀਆਂ ਗਈਆਂ। ਫਿਰ ਉਹਨਾਂ ਦੇ ਉੱਤੇ ਤੀਰ ਮਾਰਦੇ ਸਨ। ਤੁਸੀਂ ਬੇਸ਼ੱਕ ਕੁਰਸੀ ਅਗਰ ਥੋੜੀ ਜੱਗੀ ਹੁੰਦੀ ਤੇ ਕਰ ਲਓ। ਨਹੀਂ, ਉਹ ਤੇ ਹੋ ਹੀ ਜਾਣੀ। 2-3 ਸੂਤਰ ਵੀ ਹੋਈ। ਵਾਹ ਲਓ ਜੀ, ਵਧੀਆ ਕੀ ਮੈਂ ਚੱਪਾ ਕਰ ਲਈ। ਵਧੀਆ ਆ ਗਿਆ ਜੀ। अस्सलाम वालेकुम, सत श्री अकाल ਦੋਸਤੋ, ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਹੀ ਸਾਨੂੰ ਫਿਰ ਰੱਬ ਸੋਹਣੇ ਨੇ ਦੁਬਾਰਾ ਮੌਕਾ ਬਖਸ਼ਿਆ ਕਿ ਅਸੀਂ ਆਪਣਾ ਬਾਬਾ ਪੰਜਾਬੀ ਚੌਧਰੀ ਅਹਿਸਾਨੁੱਲਾ ਬਾਜਵਾ ਸਾਹਿਬ ਦੇ ਰੂਬਰੂ ਹਾਂ। ਜਿਸ ਤਰ੍ਹਾਂ ਕਿ ਸਾਨੂੰ ਕੈਨੇਡਾ ਤੋਂ ਰਿਕੁਐਸਟ ਆਈਆਂ, ਬਿਲਖਸੂਸ ਮੈਂ ਉਹਨਾਂ ਸਰਦਾਰਾਂ ਦੇ ਨਾਮ ਜ਼ਰੂਰ ਲਵਾਂਗਾ। ਸਰਦਾਰ ਕੁਲਵੰਤ ਸਿੰਘ ਨਾਗਰਾ, ਜਿਨ੍ਹਾਂ ਦਾ ਪਿਛੋਕੜ ਸੀ ਕਾਲੇ ਕੀ ਨਾਗਰਾ, ਤਹਿਸੀਲ ਪਸਰੂਰ ਦਾ ਬੜਾ ਹੀ ਮਸ਼ਹੂਰ ਪਿੰਡ, ਤੇ ਉੱਥੋਂ ਬਿਲੋਂਗ ਕਰਦੇ ਸਨ। ਇਹਦੇ ਤੋਂ ਇਲਾਵਾ ਯਾਦਵਿੰਦਰ ਸਿੰਘ ਐਡਵੋਕੇਟ, ਉਹਨਾਂ ਦੀ ਰਿਕੁਐਸਟ ਕਿ ਤੁਸੀਂ ਬਾਜਵਾ ਸਾਹਿਬ ਦੀ ਜ਼ੁਬਾਨੀ ਦੁੱਲਾ ਭੱਟੀ ਦਾ ਜਿਹੜਾ ਇੱਕ ਕਰੈਕਟਰ ਹੈ ਪੰਜਾਬੀ, ਬਹੁਤ ਵੱਡਾ ਨਾਂ ਆਇਆ, ਤੇ ਇਹਨਾਂ ਦੇ ਬਾਰੇ ਸਾਨੂੰ ਦੱਸਿਆ ਜਾਏ। ਇੱਕ ਮੌਜੂਦਾ ਨਸਲ ਜਿਹੜੀ ਆਉਣ ਵਾਲੀ ਨਸਲਾਂ ਵਾਸਤੇ ਇੱਕ ਯਾਦਗਾਰ ਇਹਨਾਂ ਦੀ ਜਿਹੜੀ ਗੱਲਬਾਤ ਹਿਸਟਰੀ ਹੈ ਉਹ ਸਾਡੇ ਤੱਕ ਪਹੁੰਚ ਸਕੇ। ਤੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਜਾਣਦੇ ਨੇ ਆਪਣਾ ਅਹਿਸਾਨੁੱਲਾ ਬਾਜਵਾ ਸਾਹਿਬ ਨੂੰ, ਪੰਜਾਬੀ ਪ੍ਰਚਾਰ ਦੇ ਸਫੇ ਅਵਲ ਦੇ ਮੁਜਾਹਿਦ ਨੇ ਜੀ, ਤੇ ਪੰਜਾਬੀ ਜ਼ੁਬਾਨ ਵਾਸਤੇ, ਪੰਜਾਬੀ ਕਲਚਰ ਨੂੰ ਰਾਜ ਕਰਨ ਵਾਸਤੇ ਬਹੁਤ ਤਗੋਦੋ ਬੜੀ ਮਿਹਨਤ ਕਰ ਰਹੇ ਨੇ, ਬੜੀ ਨਸ ਭੱਜ ਕਰ ਰਹੇ ਨੇ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਬਾਜਵਾ ਸਾਹਿਬ ਨਾਲ ਦੁੱਲਾ ਭੱਟੀ ਦੇ ਬਾਰੇ
ਤੇ ਸੋ ਸਾਨੂੰ ਵੀ ਨਹੀਂ ਇਸ ਨਾਂ ਦੇ ਬਾਰੇ ਕੋਈ ਏਡਾ ਪਤਾ, ਬਸ ਖਾਲੀ ਜੋ ਮਤਲਬ ਅਸੀਂ ਥੋੜਾ ਬਹੁਤ ਜਾਣਦੇ ਆ। ਤੇ ਅਸਲ ਜਿਹੜੀ ਕਹਾਣੀ ਹੈ, ਅਸਲ ਜਿਹੜੀ ਗੱਲਬਾਤ ਹੈ ਇਸ ਕਰੈਕਟਰ ਦੇ ਨਾਂ ਤੇ ਜਿਹੜੇ ਚਾਨਣ ਪਾਣਗੇ ਜੀ ਆਪਣਾ ਇਹਸਾਨੁੱਲਾ ਬਾਜਵਾ ਸਾਹਿਬ। ਤੇ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਨੇ ਆ। अस्सलाम वालेकुम बाबा जी। जी वालेकुम अस्सलाम खादम साहब, की हाल चाल? अल्लाह दा शुक्र, ठीक ठाक। तुसी सुनाओ, ठीक ठाक? जी अल्हम्दुलिल्लाह खैर है, मेरा चढ़दी कला जी जी जी, रब सोना जी चढ़दी कला च रखे। जिस तरह के तुहाडे नाल आउट ऑफ द रिकॉर्डिंग गलबात हुई, फोन ते तुहाडे कोल टाइम लिया गया, तुहानू दस्सिया गया कि असीं दुल्ला भट्टी ते तुहाडे नाल गलबात करना चाहते हैं। सो तुहाडी मेहरबानी वड्डापन ने तुसी सानू टाइम दिता ਤੇ ਅੱਜ ਅਸੀਂ ਜਨਾਬ ਦੇ ਰੂਬਰੂ ਆ। ਸਭ ਤੋਂ ਪਹਿਲੇ ਜੀ ਅਸੀਂ ਦੁੱਲਾ ਭੱਟੀ ਕਹਿ ਲਓ ਕਿ ਇਹਦਾ ਜਿਹੜਾ ਖਾਨਦਾਨ ਪਿਛੋਕੜ ਹੈ ਇਹਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੈ ਕਿ ਮਤਲਬ ਆਇਆ ਕਿੱਥੋਂ ਪਿੱਛੋਂ ਬਿਲੋਂਗ ਕਰਦੇ ਸਨ, ਇਹਨਾਂ ਦੇ ਪਿਓ ਦਾਦੇ ਭੈਣ ਭਰਾ। ਜੀ ਬਿਸਮਿਲ੍ਲਾ ਕਰੋ, ਦੱਸੋ ਜੀ ਦੁੱਲਾ ਭੱਟੀ ਦਾ ਜਿਹੜਾ ਪਿਛੋਕੜ ਹਾਂਜੀ ਇਹਦੇ ਬਾਰੇ ਸਾਨੂੰ ਦੱਸੋ ਜੀ। ਇਹ ਨਾ ਜੀ ਇੰਡੀਆ ਦੇ ਵਿੱਚ ਜੈਸਲਮੀਰ ਦਾ ਕਿਲਾ ਬੜਾ ਵੱਡਾ ਕਿਲਾ ਹੈ, ਬੜਾ ਨਾਮੀ ਗ੍ਰਾਮੀ ਬਟਨੇਰ ਦਾ ਇਲਾਕਾ ਜਿਹੜਾ बड़ा मशहूर है जी। और वो जड़ा किला है वो भी भट्टियां ही बनाया सी। और इन्हां दा राजा वड्डा सी, ओदा नाम सी धीर राय। हिंदू सन उदों। अच्छा जी। भट्टियां दा जड़ा वडका है धीर राय सी ते ओदा पुत्र गराज सी, गहराज। ते वो गहराज दा पुत्र औदू सी। औदू ਉਹ ਜਿਹੜਾ ਉਦੋਂ ਹੈ ਨਾ ਜੀ, ਉਹ ਜਦੋਂ ਮੁਸਲਮਾਨ ਹੋ ਗਿਆ ਨਾ ਤੇ ਉਹਨਾਂ ਦੀ ਜਿਹੜੀ ਬਰਾਦਰੀ ਹੈ ਉਹਨਾਂ ਨੇ, ਉਹ ਹਿੰਦੂ ਬਰਾਦਰੀ ਸੀ ਸਾਰੀ, ਉਹਨਾਂ ਨੇ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ। ਤੇ ਇਹ ਉਹ ਮੁਸਲਮਾਨ ਹੋਣ ਪਰੋਂ ਹੁਣ ਫਿਰ ਮੁਸ਼ਕਲ ਹੋ ਗਿਆ ਉਸ ਇਲਾਕੇ ਦੇ ਵਿੱਚ ਰਹਿਣਾ ਜੀ। ਔਰ ਉਹਨਾਂ ਆਖਿਆ ਜੀ ਇਹਨਾਂ ਨੂੰ ਮਾਰ ਦਿਓ। ਔਰ ਉਹਨਾਂ ਨੇ ਜਨਾਬ ਉਸ ਵੇਲੇ ਮੋਚੀਆਂ ਦੇ ਹਥਿਆਰ ਲੈ ਕੇ ਨਾ ਆ ਜਿਹੜੇ ਸੰਦ ਆਰਾਂ ਸ਼ਾਰਾਂ ਤੇ ਉਹ ਜਿਹੜੀਆਂ ਵੀ ਉਹਨਾਂ ਦੇ ਹਥਿਆਰ ਹੁੰਦੇ ਨੇ ਜੁੱਤੀਆਂ ਸੀਣ ਵਾਲੇ, ਹਾਂਜੀ, ਉਹ ਭੇਸ ਬਣਾ ਕੇ ਤੇ ਮੋਚੀਆਂ ਦਾ ਭੇਸ ਬਣਾ ਕੇ ਤੇ ਉੱਥੋਂ ਨਿਕਲੇ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ, ਕਿਉਂਕਿ ਹਿੰਦੂ ਜ਼ਿਆਦਾ ਸਨ ਔਰ ਉੱਥੇ ਰਹਿਣਾ ਜਿਹੜਾ ਸੀ ਉਹ ਬੜਾ ਮੁਸ਼ਕਲ ਸੀ। ਉਹ ਫਿਰ ਨਿਕਲ ਕੇ ਇਹਨਾਂ ਦੇ ਵੱਖਰੀਆਂ ਵੱਖਰੀਆਂ ਥਾਵਾਂ ਉੱਤੇ ਜਿਹੜਾ ਨਾ ਟਿਕਾਣੇ ਕਰਦੇ ਕਰਦੇ ਕੋਈ ਨੂਰ ਮਹੱਲ ਦੇ ਜੰਗਲਾਂ ਵਿੱਚ ਵੀ ਕਾਫੀ ਚਿਰ ਇਹਨਾਂ ਨੇ ਉੱਥੇ ਰਹੇ। ਹਾਂਜੀ। ਅੱਛਾ ਜੀ। ਤੇ ਬਸ ਇਹ ਵੇ ਕਿ ਉਸ ਵੇਲੇ ਇਸ ਤਰ੍ਹਾਂ ਹੀ ਸੀ ਕਿ ਮਤਲਬ ਇਹ ਕਿ ਖੋ ਖਾ ਕੇ ਖਾਣਾ ਲੁੱਟ ਮਾਰ ਕਰਕੇ ਹੋਰ ਤਾਂ ਗੁਜ਼ਰੀਆ ਨਹੀਂ ਸੀ ਹੁੰਦਾ। ਜੀ ਜੀ। ਤੇ ਇਸ ਤਰ੍ਹਾਂ ਇਹ ਫਿਰਦੇ ਫਿਰਾਂਦੇ ਨਾ ਜੀ ਇਹ ਪਿੰਡੀ ਭੱਟੀਆਂ ਵਾਲੇ ਪਾਸੇ ਨੂੰ ਆ ਗਏ। ਆਪਣਾ ਪਿੰਡੀ ਭੱਟੀਆਂ ਪੈਂਦਾ ਜੀ ਗੁਜਰਾਤ ਦੇ? ਨਾ ਨਾ, ਜ਼ਿਲ੍ਹਾ ਹਾਫਜ਼ਾਬਾਦ ਚ ਸਾਬਕਾ ਜ਼ਿਲ੍ਹਾ ਗੁਜਰਾਂਵਾਲਾ ਸੀ। ਜਿਹੜੀ ਸੜਕ ਪੁਰਾਣੀ ਗੁਜਰਾਂ ਵਾਲਿਓਂ ਲਾਹੌਰੋਂ ਸਰਗੋਧੇ ਜਾਂਦੀ ਸੀ, ਉਹਦੇ ਉੱਤੇ ਪਿੰਡੀ ਭੱਟੀਆਂ ਪੈਂਦਾ। ਅੱਜ ਕੱਲ ਇੰਟਰਚੇਂਜ ਪਿੰਡੀ ਭੱਟੀਆਂ, ਜਿੱਥੋਂ ਇੱਕ ਸੜਕ ਚਨਿਓਟ ਨੂੰ ਜਾਂਦੀ ਹੈ, ਇੱਕ ਗੁਜਰਾਂ ਵਾਲੇ ਨੂੰ ਜਾਂਦੀ ਹੈ, ਇੱਕ ਸਰਗੋਧੇ ਨੂੰ ਜਾਂਦੀ ਹੈ, ਇੱਕ ਲਾਹੌਰ ਨੂੰ ਜਾਂਦੀ ਹੈ। ਜੀ 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 ਜੀ। ਜਦ ਆਪਣਾ ਪਿੰਡੀ ਭੱਟੀਆਂ ਆਏ ਨੇ, ਪਹੁੰਚੇ ਨੇ, ਜੀ ਜੀ ਜੀ, ਉਹ ਕਿਹੜੀ ਗੱਲ ਕਿਹੜੀ ਸੰਨ ਦੀ ਗੱਲ ਹੋਏਗੀ ਹੈ? ਇਹ ਜਿਹੜਾ ਸੰਨ ਹੈ ਇਹਦਾ ਤੇ ਮਾਲੂਮ ਨਹੀਂ ਕੀਤਾ ਜਾ ਸਕਦਾ। ਇਹ ਕਾਫੀ ਪੀੜ੍ਹੀਆਂ ਹੋ ਗਈਆਂ ਇਹਨਾਂ ਨੂੰ ਇੱਥੇ ਪਿੰਡੀ ਭੱਟੀਆਂ ਅੱਛਾ ਆਇਆ। ਜੀ ਜੀ। ਮੇਰਾ ਖਿਆਲ ਹੈ ਕਿ 15 ਤੋਂ 20 ਪੀੜ੍ਹੀਆਂ ਇਹਦੋਂ ਵੀ ਜ਼ਿਆਦਾ ਹੋਣਗੀਆਂ ਜਦੋਂ ਇਹ ਪਿੰਡੀ ਭੱਟੀਆਂ ਆਏ। ਔਰ ਪਿੰਡੀ ਭੱਟੀਆਂ ਜਿਹੜਾ ਨਾ ਜੀ ਇਹ ਉਦੋਂ ਜਿਹੜਾ ਨਾ ਇਹਦੇ 12 ਪੁੱਤਰ ਸਨ। ਅੱਛਾ 12 ਵਿੱਚੋਂ 4 ਜਿਹੜੇ ਸਨ ਦਾਦ, ਲੱਖੜ, ਰਖਵਾਲ ਤੇ ਤਾਜ। ਇਹ 4 ਪੁੱਤਰ ਜਿਹੜੇ ਨੇ ਇਹਨਾਂ ਇੱਥੇ ਆਏ ਪਿੰਡੀ ਭੱਟੀਆਂ ਦੇ ਵਿੱਚ। ਇਲਾਕਾ ਹੰਜਰਾਵਾਂ ਕੋਲ ਸੀ ਜੀ। ਸਿਊ ਖਾਂ ਹੰਜਰਾ ਜਿਹੜਾ ਸੀ ਉਹ ਉੱਥੋਂ ਦਾ ਮਾਲਕ ਸੀ। ਇਹਨਾਂ ਨੇ ਆ ਕੇ ਵੇਖਿਆ ਭਈ ਇਸ ਇਲਾਕੇ ਦੇ ਵਿੱਚ ਜਿਹੜੇ ਟਿੱਬੇ ਦੇ ਉੱਤੇ ਹੁਣ ਪਿੰਡੀ ਭੱਟੀਆਂ ਬਣਿਆ, ਇਸ ਟਿੱਬੇ ਦੇ ਉੱਤੇ ਕੋਈ ਭੇਡਾਂ ਚਰਦੀਆਂ ਹਨ ਪਈਆਂ ਤੇ ਇੱਕ ਬਘਿਆੜ ਭੇਡਾਂ ਨੂੰ ਪੈ ਗਿਆ। ਅੱਛਾ। ਉਹ ਜਦੋਂ ਪੈ ਗਿਆ ਭੇਡ ਦੇ ਬੱਚਿਆਂ ਨੂੰ, ਔਰ ਉਹ ਕੱਲੀ ਭੇਡ ਨੇ ਆਪਣੇ ਬੱਚਿਆਂ ਦੀ ਰਖਵਾਲੀ ਕੀਤੀ, ਭੇਡ ਨਾਲ ਬਘਿਆੜ ਨਾਲ ਲੜਦੀ ਰਹੀ। ਜਦੋਂ ਇਹ ਗੱਲ ਵੇਖੀ ਨਾ ਔਦੂ ਦੇ ਪੁੱਤਰਾਂ ਨੇ ਤਾਂ ਉਹਨਾਂ ਆਖਿਆ ਕਿ ਇਹ ਜਿਹੜੀ ਮਿੱਟੀ ਹੈ ਬੜੀ ਬਹਾਦਰ ਮਿੱਟੀ ਹੈ। ਅੱਛਾ। ਹਾਂਜੀ, ਕਿ ਜਿੱਥੋਂ ਦੀ ਭੇਡ ਜਿਹੜੀ ਹੈ ਉਹ ਬਘਿਆੜ ਨਾਲ ਮੁਕਾਬਲਾ ਕਰ ਸਕਦੀ ਹੈ। ਹਾਂਜੀ, ਅਸੀਂ ਇਸ ਸਥਾਨ ਨੂੰ ਰਹਿਣ ਵਾਸਤੇ ਮਤਲਬ ਤਰਜੀਹ ਦੇਵਾਂਗੇ। ਜੀ ਜੀ ਜੀ। ਔਰ ਇਹ ਜਦੋਂ ਉਹਨਾਂ ਇੱਥੇ ਫਿਰ ਉਹ ਚੁੱਕੇ ਇਲਾਕਾ ਹੰਜਰਾਵਾਂ ਦਾ ਸੀ, ਸਿਊ ਖਾਂ ਹੰਜਰਾ ਨੂੰ ਤਰਲਾ ਮਾਰਿਆ। ਉਹਨੇ ਆਖਿਆ ਠੀਕ ਹੈ ਤੁਸੀਂ ਇੱਥੇ ਡੇਰਾ ਲਾ ਲਓ। ਹਾਂਜੀ। ਦੂਜਾ ਨਾ ਫਿਰ ਇਹ ਵੀ ਹੈ ਕਿ ਇੱਥੇ ਨਾ ਜਦੋਂ ਉੱਥੇ ਡੇਰਾ ਲਾ ਲਿਆ ਨਾ ਤੇ
ਉਹ ਇਜਾਜ਼ਤ ਲੈ ਗਏ ਤੇ ਉਸ ਵੇਲੇ ਨਾ ਜਿਹੜਾ ਕੁੜੀਆਂ ਗੀਤ ਗਾ ਰਹੀਆਂ ਸਨ ਕੋਈ, ਤੇ ਉੱਥੇ ਇੱਕ ਬਜ਼ੁਰਗ ਸਨ ਮੀਆਂ ਅਲੀ ਸ਼ਾਰੀ, ਜਿਨ੍ਹਾਂ ਦਾ ਮਦਾਰ ਪਿੰਡੀ ਪੱਟੀਆਂ ਤੇ। ਅੱਛਾ ਜੀ। ਉਹ ਜਦੋਂ ਕਿਤੇ ਗੀਤ ਗਾ ਰਹੇ ਸਨ ਤੇ ਉਹ ਆਪਣੀ ਮਾਰਫਤ ਰੱਬੀ ਮਾਰਫਤ 'ਚ ਉਹ ਮਤਲਬ ਉਹਨਾਂ ਨੂੰ ਹਾਲ ਪੈ ਗਿਆ। ਜਦੋਂ ਹਾਲ ਪੈ ਗਿਆ ਤੇ ਉਹ ਬਾਬੇ ਹੰਜਰਾ ਨੂੰ ਨਾ ਮਤਲਬ ਇਹ ਹੈ ਕਿ ਗੁੱਸਾ ਚੜਿਆ ਤੇ ਉਹਨਾਂ ਬਾਬਾ ਜੀ ਨੂੰ, ਇਹ ਥੋੜਾ ਲਾਂਭੇ ਦੀ ਗੱਲ ਹੈ। ਅੱਛਾ ਜੋ ਉਹਨਾਂ ਨੇ ਬਾਬਾ ਜੀ ਨੂੰ ਟਿਕ ਕੇ ਕੱਢਿਆ ਉੱਥੋਂ ਵੀ ਨਿਕਲ ਜਾਓ ਇੱਥੋਂ, ਤੇ ਉਹਨਾਂ ਆਪਣੇ ਹਿਸਾਬ ਨਾਲ ਸੋਚਿਆ ਵੀ ਸ਼ਾਇਦ ਇਹ ਕੁੜੀਆਂ ਨੂੰ ਮਜ਼ਾਕ ਕਰ ਰਹੇ ਨੇ ਜਾਂ ਮਖੌਲ ਕਰ ਰਹੇ ਨੇ। ਉਸ ਵੇ ਫਿਰ ਭੱਟੀਆਂ ਨੇ ਕਿਹਾ ਭਈ ਨਹੀਂ ਜੀ ਇਹ ਬਾਬਾ ਜੀ ਸਾਡੇ ਕੋਲ ਆ ਜਾਣ। ਉਹ ਫਿਰ ਬਾਬਾ ਜੀ ਜਿਹੜੇ ਨੇ ਨਾ ਉਹ ਪਿੰਡੀ ਭੱਟੀਆਂ ਆ ਗਏ, ਔਰ ਇਹ ਜਿਹੜੇ ਭੱਟੀ ਸਨ ਸਾਰੇ ਉਦੋਂ ਭੱਟੀ ਉਹਦੀ ਔਲਾਦ ਜਿਹੜੇ ਸਨ ਸਾਰੇ ਇਹ ਫਿਰ ਉਹਨਾਂ ਦੀ ਬੜੀ ਇੱਜ਼ਤ ਕਰਦੇ ਰਹੇ। ਬਾਅਦ ਵਿੱਚ ਹੰਜਰਾਵਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਆ ਕੇ ਬਾਬਾ ਜੀ ਕੋਲ ਮਾਫੀ ਮੰਗੀ, ਔਰ ਲੇਕਿਨ ਆਖਣ ਲੱਗੇ ਕਿ ਤੁਸੀਂ ਸਾਡੇ ਕੋਲ ਚੱਲੋ, ਤੇ ਬਾਬਾ ਜੀ ਨੇ ਕਿਹਾ ਨਹੀਂ ਮੈਂ ਜਿੱਥੋਂ ਆ ਚੁੱਕਾ ਉੱਥੇ ਵਾਪਸ ਨਹੀਂ ਜਾਣਾ। ਜੀ ਜੀ ਠੀਕ। ਅਸੀਂ ਉਹਨਾਂ ਨੇ ਜੀ ਆਪਣਾ ਤੁਸੀਂ ਦੱਸਿਆ ਦੁੱਲੇ ਭੱਟੀ ਦੇ ਪਿਛੋਕੜ ਬਾਰੇ। ਦੁੱਲੇ ਭੱਟੀ ਦਾ ਜੰਮ ਕਿਹੜੇ ਸਾਲ ਹੋਇਆ? ਦੁੱਲਾ ਭੱਟੀ ਜਿਹੜਾ ਨਾ ਜੀ ਇਹ ਪੈਦਾ ਹੋਇਆ ਸੀ 23 ਜੁਲਾਈ 1547। ਅੱਛਾ ਜੀ 1547। 23 ਜੁਲਾਈ 1547 ਨੂੰ ਇਹਦੇ ਨਾਨਕੇ ਸਨ ਆਲੀ ਭੱਟੀਆਂ, ਚਨਿਓਟ ਦੇ ਲਾਗੇ ਦਰਿਆਓਂ ਪਾਰ। ਪਿੰਡੀ ਭੱਟੀਆਂ ਦੇ ਨਾਲ ਹੀ ਦਰਿਆ ਚਨਾਹ ਪੈਂਦਾ। ਠੀਕ ਹੈ। ਚਨਾਹ ਦੇ ਪਿੰਡੀ ਭੱਟੀਆਂ ਚੜ੍ਹਦੇ ਵੱਲ ਹੈ ਜੀ ਜੀ, ਤੇ ਲਹਿੰਦੇ ਪਾਸੇ ਆਲੀ ਭੱਟੀਆਂ ਸੀ। ਉੱਥੇ ਮਾਈ ਲੱਧੀ ਜਿਹੜੀ ਇਹਨਾਂ ਜਾ ਰਹੀ ਸੀ ਪੇਕਿਆਂ ਨੂੰ ਜਦੋਂ ਇਹ ਹੋਣ ਵਾਲਾ ਸੀ। ਅੱਛਾ ਜੀ। ਤੇ ਬੇੜੀ ਦੇ ਵਿੱਚ ਹੀ ਇਹ ਪੈਦਾ ਹੋਇਆ। ਮਾਈ ਲੱਧੀ ਇਹਨਾਂ ਦੀ ਵਾਲਦਾ ਦਾ ਨਾਮ? ਹਾਂਜੀ, ਮਾਈ ਲੱਧੀ ਇਹਦੀ ਵਾਲਦਾ ਦਾ ਨਾਂ ਸੀ। ਵਾਹ ਜੀ। ਜਿਹੜੀ ਨੂਰ ਖਾਂ ਭੱਟੀ ਦੀ ਧੀ ਸੀ ਤੇ ਰਹਿਮਤ ਖਾਂ ਭੱਟੀ ਦੀ ਭੈਣ ਸੀ। ਠੀਕ ਹੈ। ਤੇ ਤੁਸੀਂ ਦੱਸਿਆ ਕਿ ਬੜੀ ਗੱਲ ਸੁਣਾਈ ਕਿ ਬੇੜੀ ਦੇ ਵਿੱਚ ਪੈਦਾ ਹੋਇਆ। ਹਾਂਜੀ ਹਾਂਜੀ, ਸਫ਼ਰ ਤੇ ਸਨ, ਬੇੜੀ ਦੇ ਵਿੱਚ ਪੈਦਾ ਹੋਇਆ ਸੀ। ਜਦੋਂ ਉਹ ਪੇਕਿਆਂ ਨੂੰ ਜਾ ਰਹੇ ਸੀ ਲਾਰੇ ਉਹ ਬੇੜੀ ਪੈਂਦੀ ਸੀ ਤੇ ਪੇਕੇ ਜਾਣ ਵਾਸਤੇ ਨਾ ਦਰਿਆ ਪਾਰ ਕਰਨ ਵਾਸਤੇ ਬੇੜੀ। ਜੀ ਜੀ ਠੀਕ ਹੈ। ਤੇ ਟੋਟਲ ਕਿੰਨੇ ਭੈਣ ਭਰਾ ਸਨ ਜੀ? ਦੁੱਲੇ ਵਰੀ ਜਿਹੜੇ ਨੇ ਨਾ ਜੀ ਇਹ ਬਾਬਾ ਫਰੀਦ ਦਾ ਪੁੱਤਰ ਸੀ ਨਾ। ਅੱਛਾ, ਬਾਬੇ ਫਰੀਦ ਦਾ ਪੁੱਤਰ ਸੀ ਤੇ ਇਹਦੇ ਵੱਡਾ ਪੁੱਤਰ ਸੀ, ਉਹਦਾ ਨਾਮ ਬਹਿਲੌਲ ਖਾਂ ਸੀ। ਜੀ ਜੀ। ਦੂਜੇ ਦਾ ਨਾਮ ਬੁੱਢਾ ਖਾਂ ਸੀ। ਠੀਕ ਹੈ। ਤੀਜੇ ਦਾ ਨਾਮ ਅਲਾਦਾਦ, ਚੌਥੇ ਦਾ ਨਾਮ ਸਲਾਰ ਖਾਂ, ਪੰਜਵੇਂ ਦਾ ਨਾਮ ਮਹਿਮੂਦ ਖਾਂ, ਵਾਹ, ਛੇਵੇਂ ਦਾ ਨਾਮ ਦੌਲਤ ਖਾਂ ਜੀ, ਤੇ ਸੱਤਵਾਂ ਜਿਹੜਾ ਸੀ ਨਾ ਜੀ ਉਹ ਮਤਲਬ ਉਹ ਦੁੱਲਾ ਸੀ। ਜੀ ਜੀ। ਹਾਂਜੀ। ਸਭ ਤੋਂ ਛੋਟਾ? ਹਾਂਜੀ। ਦੌਲਤ ਖਾਂ ਤੋਂ ਛੋਟਾ ਆਲਮ ਖਾਂ, ਆਲਮ ਖਾਂ ਦੱਸਿਆ ਮੈਂ? ਹਾਂਜੀ। ਨਹੀਂ, ਆਲਮ ਖਾਂ ਰਹਿ ਗਿਆ ਸੀ। ਅੱਛਾ, ਆਲਮ ਖਾਂ ਤੇ ਆਲਮ ਖਾਂ ਤੋਂ ਥੱਲੇ ਅਬਦੁੱਲਾ ਇਹਨਾਂ ਦਾ ਅਸਲੀ ਨਾਂ ਸੀ। ਜੀ ਜੀ। ਔਰ ਦੁੱਲਾ ਜਿਸ ਤਰ੍ਹਾਂ ਪੰਜਾਬੀ ਚ ਨਿਕਨੇਮ ਦੇ ਤੌਰ ਤੇ ਅਸੀਂ ਆਖਦੇ ਹਾਂ, ਉਹ ਫਿਰ ਦੁੱਲਾ ਲੋਕੀ ਆਖਣ ਲੱਗ ਪਏ। ਜੀ 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 ਜੀ। ਭੱਟੀ ਇਹਨਾਂ ਦੀ ਸਬ ਕਾਸਟ? ਹਾਂਜੀ, ਭੱਟੀ ਇਹਨਾਂ ਦੀ ਸਬ ਕਾਸਟ ਸੀ। ਇਹ ਜੱਟਾਂ ਦਾ ਕਬੀਲਾ ਹੈ ਔਰ ਭੱਟੀ ਜਿਹੜਾ ਹੈ ਜੱਟਾਂ ਦੀ ਸਬ ਕਾਸਟ ਹੈ ਜੀ। ਜੀ। ਕਈ ਲੋਕ ਨਾ ਜਾਣਦੇ ਹੋਏ ਰਾਜਪੂਤ ਆਪਣੇ ਆਪ ਨੂੰ ਕਹਿੰਦੇ ਨੇ। ਐਕਚੁਅਲ ਰਾਜਪੂਤ ਉਹ ਇੱਕ ਟਾਈਟਲ ਦਾ ਨਾਂ ਹੈ। ਰਾਜਪੂਤ ਉਹ ਜੱਟ ਨੇ ਜਿਹੜੇ ਆਪਣੀ ਜ਼ਾਤ ਭੁੱਲ ਚੁੱਕੇ ਨੇ। ਹਾਂਜੀ। ਅੱਛਾ। ਵਰਨਾ ਰਾਜਪੂਤ ਨਾਂ ਦੀ ਜ਼ਾਤ ਕੋਈ ਨਹੀਂ। ਹਾਂਜੀ, ਸਾਰੇ ਜੱਟ ਹੀ ਨੇ ਔਰ ਇਹ ਸਦੀਆਂ ਤੋਂ ਪਹਿਲਾਂ ਮੌਜੂਦ ਨੇ। BC ਚ ਵੀ ਇਹਨਾਂ ਦਾ ਜ਼ਿਕਰ ਮੌਜੂਦ ਸੀ ਤੇ ਬਾਅਦ ਚ 7ਵੀਂ ਸਦੀ ਈਸਵੀ ਚ ਤੱਕ ਜਦੋਂ ਹਿੰਦੁਸਤਾਨ ਇੱਕ ਮਰਕਜ਼ ਦੇ ਅੰਦਰ ਸੀ, ਉਸ ਵੇਲੇ ਜਿਹੜੇ ਰਾਜੇ ਬਣੇ ਮਾਰ-ਤਾੜ ਕਰਕੇ ਉਹ ਵੀ ਸਾਰੇ ਜੱਟ ਸਨ। ਉਹ ਜਦੋਂ ਰਾਜਿਆਂ ਦੇ ਸਟੇਟਸ ਤੇ ਗਏ ਤਾਂ ਉਹਨਾਂ ਆਪਣੇ ਸਾਕਾ ਸੁੱਕਾਂ ਨਾਲ ਮਿਲਣਾ ਬੰਦ ਕਰ ਦਿੱਤਾ। ਆਪਣੇ ਆਪ ਨੂੰ ਰਾਜੇ ਖਵਾਉਣ ਲੱਗ ਪਏ। 2-4 ਪੀੜ੍ਹੀਆਂ ਤੋਂ ਰਾਜੇ ਖਵਾਉਂਦੇ ਰਹੇ। ਜਦੋਂ ਕੋਈ ਹੋਰ ਤਗੜਾ ਰਾਜਾ ਪਿਆ ਤਾਂ ਉਹਨੇ ਉਹਨਾਂ ਨੂੰ ਮਤਲਬ ਹਰਾ ਦਿੱਤਾ, ਲੰਮਿਆਂ ਪਾ ਦਿੱਤਾ। ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਦੀ ਔਲਾਦ ਜਿਹੜੀ ਹੈ ਨਾ, ਉਹਨਾਂ ਨੂੰ ਕਿਸੇ ਪੁੱਛਿਆ ਤੁਸੀਂ, ਉਹਨਾਂ ਆਖਿਆ ਜੀ ਅਸੀਂ ਰਾਜਪੂਤ ਹੁੰਦੇ ਆ। ਯਾਨੀ ਉਹ ਆਪਣੀ ਜ਼ਾਤ, ਇਹ ਉਹ ਜੱਟ ਨੇ ਜਿਹੜੇ ਆਪਣੀ ਜ਼ਾਤ ਭੁੱਲ ਗਏ। ਜੀ ਜੀ। ਹਾਂਜੀ, ਜਿਹੜਾ ਭਾਈ ਨਾ ਮੰਨਦਾ ਹੋਏ ਉਹ ਮੇਰੇ ਨਾਲ ਬੇਸ਼ੱਕ ਡਾਇਲਾਗ ਮੈਂ ਕਰਨ ਲਈ ਤਿਆਰ ਹਾਂ। ਜੀ ਜੀ। ਮੇਰਾ ਟੈਲੀਫੋਨ ਨੰਬਰ ਇਹ ਵੀਡੀਓ ਦੇ ਉੱਤੇ ਮੌਜੂਦ ਹੋਏਗਾ। ਠੀਕ ਹੈ ਜੀ। ਠੀਕ ਹੈ। ਮਤਲਬ ਸਾਹਿਬ ਦੁੱਲਾ ਭੱਟੀ ਦਾ ਜਨਮ ਹੋਇਆ ਜੀ 1547 ਵਿੱਚ। ਉਸ ਵੇਲੇ ਰਾਜ ਕੌਣ ਕਰ ਰਿਹਾ ਸੀ ਇਸ ਖਿੱਤੇ 'ਚ? ਉਸ ਵੇਲੇ ਰਾਜ ਇੱਥੇ ਜਿਹੜਾ ਨਾ ਜੀ ਅਕਬਰ ਉਸ ਵੇਲੇ ਜਿਹੜਾ ਰਾਜ ਹੈ ਨਾ ਜੀ ਉਹਦੀ ਸੂਰਤ-ਏ-ਹਾਲ ਇਹ ਸੀ ਕਿ ਹਮਾਯੂੰ ਨੇ ਜਿਹੜਾ ਬਾਦਸ਼ਾਹ ਸੀ, ਹਮਾਯੂੰ ਬਣਿਆ। ਹਾਂਜੀ। ਅੱਛਾ, ਹਮਾਯੂੰ ਪਿਓ ਸੀ ਅਕਬਰ ਦਾ।
ਤੇ ਹਮਾਯੂੰ ਨੂੰ ਮਾਰ ਕੁੱਟ ਕੇ ਭਜਾਇਆ ਸ਼ੇਰਸ਼ਾਹ ਸੂਰੀ ਨੇ। ਔਰ 15 ਸਾਲ ਉਹ ਜਲਾਵਤ ਨਹੀਂ ਕਰ ਰਿਹਾ, ਈਰਾਨ ਚਲਾ ਗਿਆ ਤੇ 15 ਸਾਲਾਂ ਬਾਅਦ ਇੱਥੇ 4-5 ਸਾਲ ਤੇ ਸੂਰੀਆਂ ਦਾ ਰਾਜ ਰਿਹਾ, ਸ਼ੇਰਸ਼ਾਹ ਸੂਰੀ ਦਾ, ਜਿਨੇ ਇੱਥੇ ਬੜੀਆਂ ਸੜਕਾਂ ਤੇ ਬੜੇ GT ਰੋਡ ਵੀ ਉਹਦੀ ਬਣਾਈ ਹੈ, ਤੁਹਾਡਾ ਕਿਲਾ ਰੋਹਤਾਸ ਵੀ ਉਹਦਾ ਬਣਾਇਆ, ਫਿਰ ਤੁਹਾਡਾ ਮਾਲੀਏ ਦਾ ਨਿਜ਼ਾਮ, ਫਿਰ ਜਨਾਬ ਪੋਸਟਾਂ ਇਹਨਾਂ GT ਰੋਡ ਤੇ 12-12 ਮੀਲਾਂ ਤੇ ਖੂਹ, ਹਾਂਜੀ, ਫਿਰ ਸਰਾਵਾਂ ਆ ਜਿਹੜੀਆਂ ਬਣਾਈਆਂ ਨੇ ਸਾਰੀਆਂ ਸ਼ੇਰਸ਼ਾਹ ਸੂਰੀ ਨੇ ਬਣਾਈਆਂ। ਇਹ ਪਟਵਾਰੀ ਦਾ ਨਿਜ਼ਾਮ ਹੀ ਉਹਨੇ ਆਂਦਾ ਸੀ। ਹਾਂਜੀ, ਪਟਵਾਰੀ ਦਾ ਨਿਜ਼ਾਮ ਹੀ ਆਂਦਾ ਸੀ। ਨਾਲ ਫਿਰ ਇਹ ਦੱਸਣ ਵਾਲੀ ਗੱਲ ਹੈ ਕਿ ਜਿੰਨਾ ਕੰਮ ਸ਼ੇਰਸ਼ਾਹ ਸੂਰੀ ਨੇ 4.5 ਸਾਲਾਂ 'ਚ ਕੀਤਾ ਹੈ, ਮੁਗਲਾਂ ਨੂੰ ਸਾਰਿਆਂ ਬਾਦਸ਼ਾਹਾਂ ਨੂੰ ਵੀ ਉਹਨਾਂ ਕੰਮ ਕਰਨ ਦੀ ਤੌਫੀਕ ਨਹੀਂ। ਇਹ ਜੀ ਆਜ਼ਾਦ ਹਾਸਲ ਸਿਰਫ ਸ਼ੇਰਸ਼ਾਹ ਸੂਰੀ। ਔਰ ਇਹ ਸ਼ੇਰਸ਼ਾਹ ਸੂਰੀ ਬਿਲਕੁਲ ਧਰਤੀ ਦਾ ਹੀਰੋ ਆਦਮੀ ਸੀ। ਜੀ। ਔਰ ਜਿਨੇ ਬਹੁਤ ਜ਼ਿਆਦਾ ਸੜਕਾਂ, ਤੁਸੀਂ ਸਿਆਲਕੋਟ ਤੋਂ ਸੱਜੇ ਖੱਬੇ ਜੰਮੂ ਜਾ ਰਹੀ ਹੈ, ਅੰਮ੍ਰਿਤਸਰ ਜਾ ਰਹੀ ਹੈ, ਇੱਧਰ, ਇਹਦੀ ਵਜ੍ਹਾ ਵੀ ਇਹ ਸੀ ਕਿ ਸ਼ੇਰਸ਼ਾਹ ਸੂਰੀ ਦਿੱਲੀ ਤੋਂ ਪਾਇਆ ਤਖਤ ਹਟਾ ਕੇ ਸਿਆਲਕੋਟ ਬਣਾਉਣਾ ਚਾਹੁੰਦਾ ਸੀ, ਕਿਉਂਕਿ ਸਿਆਲਕੋਟ ਇੱਕ ਨੁੱਕਰ ਤੇ ਸੀ, ਮਹਿਫੂਜ਼ ਸੀ, ਨਾਲ ਅੱਗੇ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਸੀ। ਕਿਸੇ ਮੁਸ਼ਕਲ ਦੀ ਸੂਰਤ 'ਚ ਫੌਜਾਂ ਨੂੰ ਕਿਤੇ ਓਲੇ ਕਰਨਾ ਸੌਖਾ ਹੁੰਦਾ ਸੀ। ਲੇਕਿਨ ਉਹਦੀ ਇਹ ਆਸ ਪੂਰੀ ਨਾ ਹੋ ਸਕੀ, ਕਿਉਂਕਿ ਉਹ ਇੱਕ ਪਾਸੇ ਬਾਦਸ਼ਾਹ ਵੀ ਸੀ, ਕੰਮ ਵੀ ਕਰ ਰਿਹਾ ਸੀ, ਦੂਜੇ ਪਾਸੇ ਮਹਾਜ਼ ਜੰਗ 'ਚ ਉਹ ਆਪ ਲੜਦਾ ਸੀ। ਔਰ ਉਹ ਜਨਾਬ ਇੱਕ ਤੋਪ 'ਚ ਗੋਲਾ ਪਾਉਂਦਿਆਂ ਹੋਇਆ ਗੋਲਾ ਫਟਣ ਦੇ ਨਾਲ ਉਹਦੀ ਫੌਤ ਹੋ ਗਿਆ ਸੀ। ਜੀ ਠੀਕ ਹੈ ਜੀ। ਮੁਗਲ ਰਾਜ ਨਾਲ ਜਿਹੜਾ ਫੱਡਾ ਸੀ, ਇਹਦੀ ਅਸਲ ਵਿੱਚ ਕੀ ਵਜ੍ਹਾ ਬਣੀ ਕਿ ਦੁੱਲੇ ਭੱਟੀ ਨੇ ਇਹਨਾਂ ਦੇ ਖਿਲਾਫ ਜਿਹੜਾ ਸੀ ਨਾ ਜੀ, ਦੁੱਲੇ ਭੱਟੀ ਕੇ ਵਡਕੇ ਜਿਹੜੇ ਸਨ ਨਾ ਜੀ, ਬਾਬਾ ਬਿਜਲ ਖਾਨ, ਜਿਹਨੂੰ ਸੰਦਲ ਵੀ ਆਂਦੇ ਸਨ, ਜੀ, ਬਿਜਲੀ ਖਾਂ ਵੀ ਕਈ ਆਂਦੇ ਨੇ, ਬਿਜਲ ਖਾਂ ਵੀ ਆਂਦੇ ਨੇ, ਕਈ ਬਿਜਲੀ ਖਾਂ ਵੀ ਆਂਦੇ ਨੇ, ਸੰਦਲ ਵੀ ਆਂਦੇ ਨੇ। ਅੱਛਾ, ਸੰਦਲ ਬਾਰ ਦਾ ਏਰੀਆ ਦਾ ਨਾਮ, ਸੰਦਲ ਬਾਰ ਉਹਦੇ ਨਾਂ ਤੋਂ ਸੀ। ਇਹ ਜਿਹੜੀ ਇਹ ਸੰਦਲ ਦੀ ਬਾਰ, ਇਹ ਐਕਚੁਅਲ ਸੰਦਲ ਦੀ ਬਾਰ ਵੱਜਦੀ ਸੀ, ਫੈਸਲਾਬਾਦ ਤੱਕ ਏਰੀਆ ਜਾਂਦਾ। ਜਾ ਇਹ ਪਰਾਂ ਫੈਸਲਾਬਾਦ ਨੂੰ ਤੇ ਸਰਗੋਦੇ ਤੋਂ ਉਰਾ ਇਹ ਸਾਰੀ, ਮਤਲਬ ਨਨਕਾਣਾ ਸਾਹਿਬ, ਮਾਨਾ ਵਾਲਾ ਤੇ ਪਿੰਡੀ ਭੱਟੀਆਂ ਤੋਂ ਲੈ ਕੇ ਸਾਰਾ ਏਰੀਆ ਸੰਦਲ ਬਾਰ ਕਹਿੰਦਾ ਸੀ। ਅੱਛਾ। ਸ਼ਾਹਕੋਟ, ਸੰਗਲਾ ਹਿੱਲ, ਜੀ ਇਹ ਇਲਾਕੇ ਜਿਹੜੇ ਜੀ ਤੇ ਇਹ ਜਿਹੜਾ ਸੰਦਲ ਹੈ, ਇਹ ਅਸਲ ਵਿੱਚ ਉਹਨਾਂ ਨੇ ਹੀ ਉਹਨਾਂ ਦੇ ਨਾਂ ਤੇ ਇਹ ਸੰਦਲ ਦੇ ਨਾਂ ਤੇ ਇਹ ਨਾ ਜੀ ਹੋਇਆ। ਇਹ ਕਿ ਜਿਹੜੇ ਮੁਗਲ ਕਾਫਲੇ ਆਉਂਦੇ ਸਨ ਨਾ, ਮੁਗਲ ਕਾਫਲੇ ਆਉਂਦੇ ਸਨ ਪਰਿਓਂ ਬੇਰੇ ਵੱਲੋਂ, ਬੇਰੇ ਦੇ ਲਾਗੇ ਜੇਹਲਮ ਦਰਿਆ ਹੈ, ਉਹਦਾ ਉੱਥੇ ਨਾ ਪਾਟ ਚੌੜਾ ਸੀ। ਉਸ ਜ਼ਮਾਨੇ ਪੁਲ ਕੋਨੀ ਸਨ ਦਰਿਆਵਾਂ ਤੇ, ਔਰ ਜਿਹੜੀ ਜਗ੍ਹਾ ਤੇ ਦਰਿਆਵਾਂ ਦੇ ਪਾਟ ਚੌੜੇ ਹੁੰਦੇ ਸਨ ਨਾ, ਮੋਕਲੇ ਹੁੰਦੇ ਸਨ, ਖੁੱਲੇ ਹੁੰਦੇ ਸਨ, ਉੱਥੋਂ ਘੋੜੇ ਛੋੜੇ ਇਹ ਉਹ ਸਮਾਨ ਨਗਾਣਾ ਸੌਖਾ ਹੁੰਦਾ ਸੀ। ਬਿਲਕੁਲ ਠੀਕ। ਤੋ ਉਸ ਵਾਸਤੇ ਉਹ ਇਥੋਂ ਦੀ ਨਾ ਇਹਨਾਂ ਦਾ ਇੱਕ ਰਾਹ ਸੀ, ਬੇਰੇ ਤੋਂ ਸਿੱਧਾ ਨਿਕਲ ਕੇ ਜੱਗੇ ਪਿੰਡੀ ਭੱਟੀਆਂ, ਜੱਗੇ ਸ਼ੇਖੂਪੁਰਾ ਤੇ ਅੱਗੇ ਲਾਹੌਰ, ਇੱਕ ਰਾਹ ਇਹਨਾਂ ਦਾ ਇਹ ਵੀ ਸੀ। ਵਾਹ ਜੀ ਵਾਹ। ਤੋ ਉਥੋਂ ਜਦੋਂ ਬੇਰੇ ਤੋਂ ਆਉਂਦੇ ਸਨ ਨਾ, ਤੇ ਇਹਨਾਂ ਨੇ ਇੱਕ ਵਤੀਰਾ ਬਣਾ ਲਿਆ ਸੀ, ਕਿਉਂਕਿ ਹਾਕਮ ਸਨ, ਪੁੱਛ ਤੇ ਉਹਨਾਂ ਨੂੰ ਕੋਈ ਸਕਦਾ ਨਹੀਂ ਸੀ। ਹਾਂਜੀ, ਤਗੜੇ ਦਾ 37ਵੀਂ 100 ਹੁੰਦਾ। ਉਹ ਫਿਰ ਜਿਹੜਾ ਨਾ ਜੀ, ਉਹਨਾਂ ਨੇ ਜਦੋਂ ਆਉਣਾ ਤੇ ਕਈ ਵਾਰੀ ਦਰਿਆ ਚੜਿਆ ਹੋਣਾ ਤੇ ਉਹਨਾਂ ਕਿੰਨੇ ਦਿਨ ਉੱਥੇ ਢੀਕਦਿਆਂ ਰਹਿਣਾ। ਉਹਨਾਂ ਨੇ ਉਹ ਜਿਹੜੇ ਮਕਾਮੀ ਜ਼ਿਮੀਂਦਾਰ ਸਨ, ਸਾਰੇ ਭੱਟੀ ਸਨ, ਇਹਨਾਂ ਦੀਆਂ ਫਸਲਾਂ ਵੀ ਚਾਰਦਿਆਂ ਰਹਿਣਾ, ਤੇ ਦੂਜਾ ਐਵੇਂ ਕਿ ਇਹਨਾਂ ਦੇ ਡੰਗਰ ਵੀ ਧੱਕੇ ਨਾਲ ਫੜ ਕੇ ਕੋਹ ਕੇ ਹਲਾਲ ਕਰਕੇ ਖਾਂਦਿਆਂ ਰਹਿਣਾ। ਅੱਛਾ। ਤੋ ਘੋੜੇ ਛੱਡ ਛੱਡਣ ਇਹਨਾਂ ਦੀ ਪੈਲੀਆਂ, ਜੇ ਕੋਈ ਕੁੰਦਾ ਸੀ ਤਾਂ ਉਹਦੀ ਬਿਸਤੀ ਕਰਦੇ ਸਨ, ਉਹਨੂੰ ਮਾਰਦੇ ਕੁੱਟਦੇ ਸਨ। ਬੁਨਿਆਦੀ ਵਜ੍ਹਾ ਜ਼ਿਮੀਂਦਾਰਾਂ ਦੇ ਖਿਲਾਫ, ਇਹ ਸਾਰੇ ਜ਼ਿਮੀਂਦਾਰ ਜਿਹੜੇ ਨੇ ਵਾਹੀਵਾਨ, ਇਹ ਇਸ ਵਾਸਤੇ ਇਹਨਾਂ ਦੇ ਖਿਲਾਫ ਇਕੱਠੇ ਹੋਏ ਸਨ ਕਿ ਸਾਡੇ ਹਾਕਮ ਨੇ, ਹਾਕਮ ਦਾ ਕੰਮ ਤੇ ਹੁੰਦਾ ਛਾਂ ਕਰਨਾ, ਹਾਂਜੀ, ਤੇ ਇਹ ਤੇ ਸਾਡਾ ਹੀ ਨੁਕਸਾਨ ਕਰਦੇ ਨੇ। ਤੇ ਇਹ ਆਉਂਦੇ ਵੀ ਰਹਿੰਦੇ ਸਨ ਦੂਜੇ ਤੀਜੇ ਮਹੀਨੇ, ਉਹ ਵਿਚਾਰਿਆਂ ਫਸਲਾਂ ਬੀਜਣੀਆਂ, ਦਰਿਆ ਦੀ ਕੱਦੀ ਤੇ ਫਸਲਾਂ ਵੀ ਥੋੜੀਆਂ ਹੁੰਦੀਆਂ ਸਨ, ਏਡੀ ਕੋਈ ਜ਼ਿਆਦਾ ਤੇ ਬਾਹਰ ਗੈਰਾਬਾਦ ਸੀ, ਉਹ ਜਿਹੜੀ ਹੁੰਦੀ ਸੀ ਉਹ ਇਹਨਾਂ ਚਾਰ ਛੰਨੀ। ਔਰ ਇਸ ਵਜ੍ਹਾ ਨਾਲ ਮਤਲਬ ਇਹ ਫੱਡਾ ਜਿਹੜਾ ਬਣਦਾ ਅੱਗੇ ਟੋਇਆ ਗਿਆ। ਜੀ ਠੀਕ ਹੈ। ਤੇ ਇਹਦੇ ਵਾਸਤੇ ਕੀ ਕੁਝ ਕਰਦੇ ਰਹੇ, ਕੀ ਪਲਾਨ ਕਰਦਾ ਰਿਹਾ ਦੁੱਲਾ ਭੱਟੀ ਉਹਨਾਂ ਨੂੰ ਡਾਊਨ ਕਰਨ ਵਾਸਤੇ? ਮੁਗਲਿਆ ਬਜ਼ੁਰਗ, ਹਾਂਜੀ, ਇਹ ਗੱਲ ਜਿਹੜੀ ਹੈ ਨਾ, ਇਹ ਦੁੱਲੇ ਭੱਟੀ ਦੇ ਦਾਦੇ ਤੇ ਪਿਓ ਤੋਂ ਸ਼ੁਰੂ ਹੋਈ। ਹਾਂਜੀ। ਅੱਛਾ। ਤੇ ਇਹਨਾਂ ਨੇ ਜਨਾਬ ਇਹ ਕੰਮ ਕੀਤਾ ਵੀ ਜਦੋਂ ਇਹ ਕੰਮ ਕਰਦੇ ਸਨ ਨਾ, ਤੇ 29 ਜੁਲਾਈ 1530 ਵਿੱਚ, 29 ਜੁਲਾਈ 1530 ਵਿੱਚ ਬਿਜਲ ਖਾਨ ਨੇ ਆਪਣੇ ਪੁੱਤਰ ਫਰੀਦ ਨੂੰ ਨਾਲ ਲੈ ਕੇ ਤੇ ਆਪਣੇ ਹੋਰ ਪੁੱਤਰਾਂ ਨੂੰ ਵੀ ਤੇ ਸਾਥੀਆਂ ਨੂੰ, ਇਹਨਾਂ ਨੇ ਮਤਲਬ ਇਹ ਹੈ ਕਿ ਹਮਲਾ ਕਰ ਦਿੱਤਾ ਉਹਨਾਂ ਦੇ ਕਾਫਲੇ ਤੇ, ਔਰ ਉਹਨੂੰ ਲੁੱਟ ਲਿਆ।
ਅੱਛਾ ਹਾਂਜੀ ਹਾਂ। ਉਹ ਜਦੋਂ ਲੁੱਟ ਲਿਆ ਤੇ ਉਹਦੇ ਤੋਂ ਬਾਅਦ ਫਿਰ ਇਹਨਾਂ ਨੇ ਇਹ ਜ਼ਾਹਰੇ ਲੜਾਈ ਪੈ ਗਈ। ਫਿਰ ਜਦੋਂ ਵੀ ਕਿਤੇ ਉਹਨਾਂ ਦਾ ਕਾਫਲਾ ਆਉਂਦਾ ਸੀ ਉਹਨੂੰ ਲੁੱਟ ਲੈਂਦੇ ਸਨ। ਹਾਂਜੀ ਤੇ ਉਹਨਾਂ ਆਖਿਆ ਕਿ ਅਸੀਂ ਤੁਹਾਨੂੰ ਅਸੀਂ ਤੇ ਤੁਹਾਡੀ ਇੱਜ਼ਤ ਕਰਦੇ ਸਾਂ ਕਿ ਤੁਸੀਂ ਬਾਦਸ਼ਾਹ ਹੋ, ਇੱਥੋਂ ਦੀ ਆਰਾਮ ਨਾਲ ਲੰਘੋਗੇ ਤੇ ਤੁਸੀਂ ਸਾਡਾ ਹੀ ਨੁਕਸਾਨ ਕਰਦੇ ਹੋ। ਤੇ ਜ਼ਾਹਰ ਹੈ ਵੀ ਤੁਹਾਨੂੰ ਪਤਾ ਹੈ ਜੱਟ ਜਿਹੜੇ ਨੇ ਵੈਰ ਨਹੀਂ ਭੁੱਲਦੇ, 7 ਪੀੜ੍ਹੀਆਂ ਵੀ। ਜੀ ਹਾਂਜੀ ਜੀ ਜੀ ਤੇ ਅੱਛਾ ਇਹਨਾਂ ਨੇ ਉਹ ਹਮਲਾ ਕਰ ਦਿੱਤਾ। ਉਹਦੇ ਤੋਂ ਬਾਅਦ ਫਿਰ ਉਹ ਮਤਲਬ ਇੱਕ ਦੁਸ਼ਮਣੀ ਬਣ ਗਈ। ਹਾਂਜੀ ਫਿਰ ਉਹ ਵੀ ਬਚ ਬਚਾ ਕੇ ਆਉਂਦੇ ਸਨ, ਇੱਕ ਦੂਜੇ ਦੇ ਖਿਲਾਫ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ ਸਨ। ਸਹੀ ਤੇ ਉਹਦੇ ਤੋਂ ਬਾਅਦ ਉਸ ਵੇਲੇ ਹਾਲੀ ਬਾਬਾ ਫਰੀਦ ਤੇ ਬਾਬਾ ਬਿਜਲ ਖਾਨ ਤੇ ਵਿਆਹਿਆ ਸੀ। ਫਰੀਦ ਵੀ ਉਹਦਾ ਪੁੱਤਰ ਮੌਜੂਦ ਸੀ। ਤੇ ਬਾਅਦ ਚ ਬਾਬੇ ਫਰੀਦ ਦਾ ਵਿਆਹ ਜਿਹੜਾ ਨਾ 13 ਮਾਰਚ 1531 ਨੂੰ ਹਾਂਜੀ ਇਹ ਨੂਰਮਨ ਭੱਟੀ ਦੀ ਧੀ ਦੇ ਨਾਲ ਹੋਇਆ ਸੀ। ਜਿੱਥੇ ਦੁੱਲਾ ਵੀ ਬਾਅਦ ਚ ਨਾਨਕੇ ਵਿਆਹਿਆ ਗਿਆ ਸੀ। ਅੱਛਾ ਅੱਛਾ ਦੁੱਲਾ ਵੀ ਨਾਨਕੇ ਵਿਆਹਿਆ ਗਿਆ ਸੀ। ਨੂਰਮਨ ਭੱਟੀ ਤੇ ਰਹਿਮਤ ਖਾਂ ਭੱਟੀ ਨੂਰਮਨ ਭੱਟੀ ਦੀ ਧੀ ਸੀ। ਖੁਦਰਾਂ ਜਿਹੜੀ ਹੈ ਹਾਂ ਬੀਵੀ ਉਹਦੀ ਦੁੱਲੇ ਦੀ ਹਾਂਜੀ ਤੇ ਰਹਿਮਤ ਖਾਂ ਭੱਟੀ ਦੀ ਭੈਣ ਲੱਗਦੀ ਸੀ। ਠੀਕ ਜੀ ਠੀਕ ਜੀ ਮਤਲਬ ਕਹਿ ਲੋ ਕਿ ਜਿਹੜਾ ਫੱਡਾ ਸੀ ਦਾਦੇ ਦੇ ਟਾਈਮ ਹੀ ਚੱਲ ਗਿਆ। ਹਾਂਜੀ ਹਾਂਜੀ ਜਿਸੋ ਦਾਦੇ ਦੇ ਟਾਈਮ ਚੱਲ ਗਿਆ ਨਾ ਜੀ ਮੁਗਲ ਹੁਕਮਰਾਨ ਨਾਲ ਹਾਂਜੀ, ਦਾਦਾ ਉਹ- ਲੜਿਆ, ਜੀ, ਪਿਓ ਜੀ, ਲੜਿਆ, ਉਹ ਫਿਰ ਪੁੱਤਰਾਂ ਉਹ ਤੱਕ। ਜਨਾਬ ਲੜਾਈ ਹੋਈ। ਉਹਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ ਕਿ 9 ਅਕਤੂਬਰ 1555 ਨੂੰ 9 ਮਈ 1552 ਨੂੰ ਇਹ ਤੇ ਨਾ ਜੀ ਉਹ ਹੋਰ ਇਹਦਾ ਵਾਕਿਆ ਇਹਦਾ ਨਾਲ ਤਾਲੁਕ ਕੋਈ ਨਹੀਂ। ਤੇ 23 ਜੁਲਾਈ 1555 ਨੂੰ ਨਾ ਹਮਾਯੂੰ ਜਿਹੜਾ ਸੀ ਨਾ ਉਹਨੇ ਬੈਰਮ ਖਾਨ ਦੀ ਛੱਤਰ ਛਾਵੇਂ ਜਿਹੜਾ ਅਕਬਰ ਨੂੰ ਹਾਂਜੀ ਅਕਬਰ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ ਔਰ ਇਹਨਾਂ ਅਕਤੂਬਰ 1555 ਵਿੱਚ ਪਿੰਡੀ ਭੱਟੀਆਂ ਉਤੇ ਹਮਲਾ ਕਰ ਦਿੱਤਾ। ਅੱਛਾ ਬਾਦਸ਼ਾਹਾਂ ਨੇ ਮੁਗਲ ਬਾਦਸ਼ਾਹਾਂ ਨੇ 8 ਦਿਨ ਲੜਾਈ ਹੁੰਦੀ ਰਹੀ। ਅੱਛਾ ਜੀ ਲੇਕਿਨ ਭੱਟੀਆਂ ਦੇ ਵਿੱਚ ਵੀ ਇੰਨਾ ਜ਼ੋਰ ਸੀ, ਇੰਨਾ ਤਗੜਾ ਕਾਫਲਾ ਸੀ ਕਿ ਜਿਹੜੀਆਂ ਬਾਦਸ਼ਾਹਾਂ ਦੀਆਂ ਫੌਜਾਂ ਨੇ ਉਹ ਮਤਲਬ ਡਰਦੀਆਂ ਸਨ ਡਰਦੀਆਂ ਕੀ ਜੀ ਉਹਨਾਂ ਨੇ ਬੜੀ ਮਾਰ ਖਾਧੀ। ਮਕਾਮੀ ਲੋਕ ਵੀ ਬੜਾ ਕਤਲਾਮ ਬੜਾ ਹਾਂਜੀ ਪਸਪਾ ਵੀ ਹੋ ਗਈਆਂ। ਲੇਕਿਨ ਫਿਰ ਉਹਨਾਂ ਇਹ ਕੰਮ ਕੀਤਾ ਕਿ ਜਿਸ ਤਰ੍ਹਾਂ ਬਾਦਸ਼ਾਹ ਕਰਦੇ ਨੇ ਕਿ ਇਹਨਾਂ ਵਿੱਚੋਂ ਕੋ ਬੰਦੇ ਖਰੀਦੇ ਜਿਨ੍ਹਾਂ ਜਿਹੜੇ ਬੰਦੇ ਖਰੀਦੇ ਤੇ ਉਹਨਾਂ ਕਿਲੇ ਦਾ ਬੂਹਾ ਖੋਲ ਦਿੱਤਾ। ਪਿੰਡੀ ਭੱਟੀਆਂ ਦੇ ਵਿੱਚ ਕਿਲਾ ਵੀ ਹੁੰਦਾ ਸੀ। ਅੱਛਾ ਜੀ ਕਿਲਾ ਵੀ ਹੁੰਦਾ ਸੀ। ਉਹ ਕਿਲੇ ਦਾ ਬੂਹਾ ਖੋਲਿਆ ਤੇ ਉਸ ਦੇ ਨਾਲ ਨਾ ਅੰਦਰ ਚੁੱਕੇ ਬਾਬਾ ਫਰੀਦ ਸੀ ਤੇ ਇਹ ਬਿਜਲ ਖਾਨ ਇਹ ਸਾਰੇ ਇਹ ਗ੍ਰਿਫਤਾਰ ਹੋ ਗਏ। ਉੱਤਰ ਚੁੱਪ ਕਰ ਅੱਛਾ ਗ੍ਰਿਫਤਾਰ ਹੋ ਗਏ ਔਰ ਗ੍ਰਿਫਤਾਰ ਹੋ ਕੇ ਤੇ ਇਹਨਾਂ ਨੂੰ ਲਾਹੌਰ ਜਿਹੜੇ ਨੇ ਨਾ ਇਹਨਾਂ ਦੇ ਨਾਲ ਫਰੀਦ ਖਾਨ ਤੇ ਬਿਜਲ ਖਾਨ ਪਿਓ ਸੀ, ਫਰੀਦ ਖਾਨ ਪੁੱਤਰ ਸੀ, ਜਿਉਣ ਖਾਨ ਤੇ ਬੱਗਾ ਖਾਨ ਇਹ ਵੀ ਨਾਲ ਸਨ। ਇਹਨਾਂ ਦੇ ਸਾਥੀ ਸਨ। ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜਨਾਬ 21 ਅਕਤੂਬਰ 1555 ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਲਾਹੌਰ ਦਰਬਾਰ 'ਚ ਜਦੋਂ ਪੇਸ਼ ਕੀਤਾ ਗਿਆ ਤੇ ਉਦੋਂ ਅਕਬਰ ਤੇ ਹਾਲੀ ਛੋਟੀ ਉਮਰ ਦਾ ਸੀ। ਬੈਰਮ ਖਾਂ ਹੀ ਵੱਧ ਕੇ ਸਵਾਲ ਕਰਦਾ ਸੀ ਉਹ ਬੰਦੇ ਦੇ ਪੁੱਤਰ ਬਣਨਾ ਜੇ ਕਿ ਨਹੀਂ, ਉਹ ਸਾਨੂੰ ਭੱਤਾ ਦੇਣਾ ਜੇ ਕਿ ਨਹੀਂ। ਇਹਨਾਂ ਆਖਿਆ ਜੀ ਭਈ ਭੱਤਾ ਇਹ ਜਿਹੜਾ ਸੀ ਨਾ ਬਿਜਲ ਖਾਨ ਆਖਣ ਲੱਗਾ ਮੈਂ ਜ਼ਰਾ ਉੱਚੀ ਸੁਣਨਾ, ਨੇੜੇ ਹੋ ਕੇ ਮੈਨੂੰ ਦੱਸ। ਉਹ ਜਦੋਂ ਨੇੜੇ ਹੋਇਆ ਤੇ ਇਹਨੇ ਆਪਣੇ ਸਿਰ ਤੋਂ ਜਿਵੇਂ ਮੈਂ ਪੱਗ ਬੰਨੀ ਇਹਨੇ ਪੱਗ ਲਾ ਕੇ ਯਕਦਮ ਦੋਹਾਂ ਲੜਾਂ ਨੂੰ ਫੜ ਕੇ ਤੇ ਉਹਦੀ ਧੌਣ ਨੂੰ ਪਾ ਕੇ ਤੇ ਚਾੜ ਲਿਆ ਮਰੋੜਾ ਚਾੜ ਕੇ ਤੇ ਬੈਰਮ ਖਾਨ ਦੀ ਨੂੰ ਤੇ ਉਤੋਂ ਲੱਤਾਂ ਹੀ ਮਾਰ ਸਕਦੇ ਹਨ। ਸਾਰੇ ਕੜੀਆਂ ਲੱਗੀਆਂ ਸਨ। ਉਹ ਫਿਰ ਨਾ ਜੀ ਇਹਨਾਂ ਨੂੰ ਪੈ ਗਏ ਆਪਣਾ ਜਿਹੜੇ ਪੁਲਿਸ ਵਾਲੇ ਉਹਨਾਂ ਦੇ ਗਾਰਡ ਸਨ ਸੰਤਰੀ ਉਹਨਾਂ ਫਿਰ ਇਹਨਾਂ ਨੂੰ ਮਤਲਬ ਇਹ ਹੈ ਕਿ ਇਹਨਾਂ ਚਮਾਂ ਨੂੰ ਸ਼ਹੀਦ ਕਰ ਦਿੱਤਾ। ਹਾਂਜੀ ਬਿਜਲ ਖਾਨ ਫਰੀਦ ਖਾਨ ਬਿਜਲ ਖਾਨ ਦਾ ਪੁੱਤਰ ਫਰੀਦ ਖਾਨ ਸੀ ਤੇ ਨਾਲ ਉਹਨਾਂ ਦੇ ਸਾਥੀ ਜਿਉਣ ਖਾਨ ਤੇ ਬੱਗਾ ਖਾਨ ਇਹਨਾਂ ਨੂੰ ਗ੍ਰਿਫਤਾਰ ਮਤਲਬ ਇਹ ਹੈ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ। ਔਰ ਫਿਰ ਉਹਨੇ ਜਨਾਬ ਇਹਨਾਂ ਨੂੰ ਪਬਲਿਕ ਦੇ ਉੱਤੇ ਉਹਦਾ ਰੋਬ ਪਾਉਣ ਵਾਸਤੇ ਉਹਨਾਂ ਦੀਆਂ ਲਾਸ਼ਾਂ ਵਿੱਚ ਤੂੜੀ ਭਰਾ ਕੇ ਲਾਹੌਰ ਕਿਲੇ ਦੇ ਸਾਹਮਣੇ 3-4 ਦਿਨ ਲਈ ਟੰਗ ਦਿੱਤੀਆਂ ਗਈਆਂ। ਅੱਛਾ ਦਿੱਲੀ ਦਰਵਾਜ਼ੇ ਟੰਗੀਆਂ ਗਈਆਂ, ਲਾਹੌਰ ਸ਼ਾਹੀ ਕਿਲੇ ਦੇ ਸਾਹਮਣੇ ਟੰਗੀਆਂ ਗਈਆਂ। ਫਿਰ ਉਹਨਾਂ ਦੇ ਉੱਤੇ ਤੀਰ ਮਾਰਦੇ ਸਨ। ਤੀਰ ਮਾਰ ਕੇ ਨਿਸ਼ਾਨੇਬਾਜ਼ ਜਿਹੜੇ ਪਕਾਉਂਦੇ ਸਨ। 3-4 ਦਿਨ ਲਾਸ਼ਾਂ ਦੀਆਂ ਜੇ ਮੁਗਲ ਜਿਹੜੇ ਨੇ ਬੇਹਰਮਤੀ ਕਰਦੇ ਰਹੇ। ਉਹਦੇ ਤੋਂ ਬਾਅਦ ਫਿਰ ਜਿਹੜਾ ਇਹਨਾਂ ਜੀ ਮਤਲਬ ਕਿ ਇਹ 21 ਸਤੰਬਰ ਨੂੰ 1555 ਚੋਂ ਲਾਸ਼ਾਂ ਇਹਨਾਂ ਨੇ ਲਿਆ ਕੇ ਪਿੰਡੀ ਭੱਟੀਆਂ ਜਿਹੜੀਆਂ ਨੇ ਨਾ ਜਿਹੜਾ ਜੱਦੀ ਕਬਰਸਤਾਨ ਸੀ ਉਹਦੇ ਵਿੱਚੋਂ ਦਫਨ ਕੀਤੀਆਂ। ਠੀਕ ਹੈ ਹਾਂਜੀ ਠੀਕ ਹੈ। ਤੇ ਇਹਦੇ ਤੋਂ ਬਾਅਦ ਫਿਰ ਦੁੱਲਾ ਭੱਟੀ ਐਕਸ਼ਨ ਚ ਆਇਆ। ਹਾਂਜੀ ਦੁੱਲਾ ਜ਼ਾਹਰ ਉਦੋਂ ਛੋਟਾ ਸੀ। ਦੁੱਲਾ ਮੈਂ ਜਿਸ ਤਰ੍ਹਾਂ ਦੱਸਿਆ ਕਿ ਉਹ ਮਤਲਬ ਇਹ ਹੈ ਕਿ 23 ਜੁਲਾਈ 1547 ਨੂੰ ਉਹਨੂੰ ਤੇ ਮਤਲਬ ਇਹ ਕਿ ਵਿਰਸੇ 'ਚ ਮਿਲੀ ਸੀ ਨਾ ਇਹ ਦੁਸ਼ਮਣੀ। ਹਾਂਜੀ
ਤੇ ਉਹਦੀ ਤੇ ਦੁਸ਼ਮਣੀ ਜਿਹੜੀ ਹੈ ਉਹ ਵਿਰਸੇ ਚ ਉਹਨੂੰ ਮਿਲੀ ਸੀ। ਉਹ ਫਿਰ ਜ਼ਾਹਰ ਹੈ ਉਹ ਵਹਿੰਦਾ ਸੀ ਪਿਆ ਉਸ ਵੇਲੇ ਬਹੁਤ ਹੀ ਭੈੜੇ ਹਾਲ ਚ ਸਨ ਜਦੋਂ